ਜਿਹੜੀ ਸਟਾਕਿੰਗ ਆ, ਆਪਣੇ ਜਿਹੜੇ ਲੋਕ ਆ, ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਵੀ ਸਟਾਕਿੰਗ ਹੁੰਦੀ ਕੀ ਆ। ਖਾਸ ਕਰਕੇ ਜਿਹੜੇ ਯੰਗ ਨੌਜਵਾਨ ਹੈਗੇ ਆ। ਜਦੋਂ ਤੁਸੀਂ ਕਿਸੇ ਨੂੰ ਕਿਸੇ ਦਾ ਪਿੱਛਾ ਕਰਦੇ ਹੋ, ਕਿਸੇ ਕੁੜੀ ਦਾ ਜਾਂ ਕੁੜੀ ਕੋਈ ਮੁੰਡੇ ਦਾ ਕਰਦੀ ਹੈਗੀ ਆ, ਉਹ ਸਟਾਕਿੰਗ 'ਚ ਗਿਣਿਆ ਜਾਂਦਾ ਤੇ ਉਹਦੇ ਚਾਰਜਸ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਆਮ ਲੋਕ ਇੰਡੀਆ ਤੋਂ ਆਉਂਦੇ ਆ, ਕਈ ਇਦਾਂ ਦੀਆਂ ਪੁੱਠੀਆਂ ਆਦਤਾਂ ਲੈ ਕੇ ਉਹ ਸੋਚਦੇ ਵੀ ਸਾਨੂੰ ਕੀ ਫ਼ਰਕ ਪੈਣਾ ਆ, ਇੱਥੇ ਕਿਸੇ ਦੇ ਕਾਲਜ ਦੇ ਮਗਰ ਚੱਲ ਜਾਓ, ਸਕੂਲ ਮਗਰ ਚੱਲ ਜਾਓ ਜਾਂ ਕਿਸੇ ਸਟੋਰ ਦੇ ਵਿੱਚ ਪਿੱਛੇ-ਪਿੱਛੇ ਘੁੰਮ ਲਓ। ਪਰ ਜੇ ਕਿਤੇ ਤੁਸੀਂ ਉਹਦੇ ਵਿੱਚ ਚਾਰਜ ਹੋ ਜਾਓ ਤੇ ਉਹਦੇ ਤੇ ਫੈਲਨੀਜ਼ ਲੱਗਦੀਆਂ ਤੇ ਉਹ ਫੈਲਨੀ ਲੱਗਣ ਦੇ ਨਾਲ ਖਾਸ ਕਰਕੇ ਹੁਣ ਤਾਂ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋਏ ਤਾਂ ਤੁਸੀਂ ਡਿਪੋਰਟ ਹੋਵੋਗੇ। ਇੰਡੀਆਨਾ ਤੋਂ ਇੰਡੀਅਨੈਪੋਲਿਸ ਤੋਂ ਖਬਰ ਆ ਰਹੀ ਆ, ਇੱਕ ਉੱਥੇ ਆਪਣਾ ਜਿਹੜਾ ਪੰਜਾਬੀ ਆ ਕੈਬਨ ਸਿੰਘ ਨਾਮ ਦਾ 49 ਸਾਲਾਂ ਦਾ, ਉਹ ਉੱਥੇ ਦੀ ਇੱਕ ਬਹੁਤ ਮਸ਼ਹੂਰ ਜਿਹੜੀ ਪਲੇਅਰ ਆ, ਉਸ ਨੂੰ ਸਟਾਕ ਕਰ ਰਿਹਾ ਸੀ। ਫੀਵਰ ਗਾਰਡ ਦੀ ਜਿਹੜੀ ਪਲੇਅਰ ਆ ਇੰਡੀਆਨਾ ਫੀਵਰ ਗਾਰਡ ਦੀ ਸੋਫੀ ਕਨਿੰਗਹੈਮ। ਸੋ 49 ਸਾਲਾਂ ਦਾ ਜਿਹੜਾ ਕੈਬਨ ਸਿੰਘ ਆ, ਉਸ ਨੂੰ ਮੇਰੀਅਨ ਕਾਉਂਟੀ ਦੇ ਵਿੱਚ ਚਾਰਜ ਕੀਤਾ ਗਿਆ ਹੈ। ਇੱਕ ਕਾਊਂਟ ਆਫ ਸਟਾਕਿੰਗ ਜਿਹਦੇ ਤੇ ਲੈਵਲ 6 ਫੈਲਨੀ ਲਾਈ ਗਈ ਆ। 1 ਕਾਊਂਟ ਆਫ ਇੰਟੀਮੀਡੇਸ਼ਨ, ਇਹ ਲੈਵਲ ਆਫ 6 ਫੈਲਨੀ। ਉਹ ਤੋਂ ਬਾਅਦ ਮਿਸਡਮੀਨਰ ਕਾਊਂਟ ਆਫ ਹਰਾਸਮੈਂਟ। ਸੋ ਇਹ ਸਾਰੇ ਜਿਹੜੇ ਚਾਰजेस ਆ ਉਹ ਮੈਰੀਅਨ ਕਾਉਂਟੀ ਦੇ ਪ੍ਰੋਸੀਕਿਊਟਰ ਆਫਿਸ ਵੱਲੋਂ ਲਾਏ ਗਏ ਆ। ਸੋ ਇਸ ਕੈਬਨ ਸਿੰਘ ਨਾਂ ਦੇ ਬੰਦੇ ਦੇ ਉੱਤੇ ਕਹਿੰਦੇ ਵੀ ਇਹ ਕਈ ਇਸਨੇ ਮਲਟੀਪਲ ਸੋਸ਼ਲ ਮੀਡੀਆ ਪੋਸਟ ਵੀ ਪਾਈਆਂ ਸੀਆਂ। ਪਿੱਛੇ ਫੋਲੋ ਵੀ ਕਰਦਾ ਸੀ ਉਸ ਜਿਹੜੀ ਪਲੇਅਰ ਹੈਗੀ ਆ ਸੋਫੀ ਨੂੰ। ਤੇ ਹੁਣ ਜਿਹੜਾ ਆ ਫਿਰ ਉਹਦੇ ਉੱਤੇ ਜਿਹੜੇ ਆ ਚਾਰजेस ਲਾਏ ਗਏ ਹੈਗੇ ਆ। ਸੋ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਕਿੰਨੀ ਖਤਰਨਾਕ ਚੀਜ਼ ਹੁੰਦੀ ਹੈਗੀ ਆ ਜੇ ਤੁਸੀਂ ਸਟਾਕਿੰਗ ਕਰਦੇ ਹੈਗੇ, ਕਿਸੇ ਨੂੰ ਫੋਲੋ ਕਰਦੇ ਆ ਜਦ ਕਿ ਅਗਲਾ ਚਾਹੁੰਦਾ ਨਹੀਂ ਵੀ ਮੈਨੂੰ ਜਿਹੜਾ ਆ ਫੋਲੋ ਕੀਤਾ ਜਾਵੇ। ਜੀ ਬਿਲਕੁਲ ਧੱਕੇ ਦੇ ਨਾਲ ਨਹੀਂ ਇਦਾਂ ਜਿਹੜਾ ਉਹ ਕੰਮ ਚੱਲਦਾ ਹੁੰਦਾ। ਸੋ ਇਦਾਂ ਦੇ ਜਿਹੜੇ ਆਦਤਾਂ ਆ ਉਹ ਛੱਡਣੀਆਂ ਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਸਟਾਕਿੰਗ ਆ, ਆਪਣੇ ਜਿਹੜੇ ਲੋਕ ਆ, ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਵੀ ਸਟਾਕਿੰਗ ਹੁੰਦੀ ਕੀ ਆ। ਖਾਸ ਕਰਕੇ ਜਿਹੜੇ ਯੰਗ ਨੌਜਵਾਨ ਹੈਗੇ ਆ। ਜਦੋਂ ਤੁਸੀਂ ਕਿਸੇ ਨੂੰ ਕਿਸੇ ਦਾ ਪਿੱਛਾ ਕਰਦੇ ਹੋ, ਕਿਸੇ ਕੁੜੀ ਦਾ ਜਾਂ ਕੁੜੀ ਕੋਈ ਮੁੰਡੇ ਦਾ ਕਰਦੀ ਹੈਗੀ ਆ, ਉਹ ਸਟਾਕਿੰਗ 'ਚ ਗਿਣਿਆ ਜਾਂਦਾ ਤੇ ਉਹਦੇ ਚਾਰजेस ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਆਮ ਲੋਕ ਇੰਡੀਆ ਤੋਂ ਆਉਂਦੇ ਆ, ਕਈ ਇਦਾਂ ਦੀਆਂ ਪੁੱਠੀਆਂ ਆਦਤਾਂ ਲੈ ਕੇ ਉਹ ਸੋਚਦੇ ਵੀ ਸਾਨੂੰ ਕੀ ਫ਼ਰਕ ਪੈਣਾ ਆ, ਇੱਥੇ ਕਿਸੇ ਦੇ ਕਾਲਜ ਦੇ ਮਗਰ ਚੱਲ ਜਾਓ, ਸਕੂਲ ਮਗਰ ਚੱਲ ਜਾਓ ਜਾਂ ਕਿਸੇ ਸਟੋਰ ਦੇ ਵਿੱਚ ਪਿੱਛੇ-ਪਿੱਛੇ ਘੁੰਮ ਲਓ। ਪਰ ਜੇ ਕਿਤੇ ਤੁਸੀਂ ਉਹਦੇ ਵਿੱਚ ਚਾਰਜ ਹੋ ਜਾਓ ਤੇ ਉਹਦੇ ਤੇ ਫੈਲਨੀਜ਼ ਲੱਗਦੀਆਂ ਤੇ ਉਹ ਫੈਲਨੀ ਲੱਗਣ ਦੇ ਨਾਲ ਖਾਸ ਕਰਕੇ ਹੁਣ ਤਾਂ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋਏ ਤਾਂ ਤੁਸੀਂ ਡਿਪੋਰਟ ਹੋਵੋਗੇ। ਇੰਡੀਆਨਾ ਤੋਂ ਇੰਡੀਅਨੈਪੋਲਿਸ ਤੋਂ ਖਬਰ ਆ ਰਹੀ ਆ, ਇੱਕ ਉੱਥੇ ਆਪਣਾ ਜਿਹੜਾ ਪੰਜਾਬੀ ਆ ਕੈਬਨ ਸਿੰਘ ਨਾਮ ਦਾ 49 ਸਾਲਾਂ ਦਾ, ਉਹ ਉੱਥੇ ਦੀ ਇੱਕ ਬਹੁਤ ਮਸ਼ਹੂਰ ਜਿਹੜੀ ਪਲੇਅਰ ਆ, ਉਸ ਨੂੰ ਸਟਾਕ ਕਰ ਰਿਹਾ ਸੀ। ਫੀਵਰ ਗਾਰਡ ਦੀ ਜਿਹੜੀ ਪਲੇਅਰ ਆ ਇੰਡੀਆਨਾ ਫੀਵਰ ਗਾਰਡ ਦੀ ਸੋਫੀ ਕਨਿੰਗਹੈਮ। ਸੋ 49 ਸਾਲਾਂ ਦਾ ਜਿਹੜਾ ਕੈਬਨ ਸਿੰਘ ਆ, ਉਸ ਨੂੰ ਮੇਰੀਅਨ ਕਾਉਂਟੀ ਦੇ ਵਿੱਚ ਚਾਰਜ ਕੀਤਾ ਗਿਆ ਹੈ। ਇੱਕ ਕਾਊਂਟ ਆਫ ਸਟਾਕਿੰਗ ਜਿਹਦੇ ਤੇ ਲੈਵਲ 6 ਫੈਲਨੀ ਲਾਈ ਗਈ ਆ। 1 ਕਾਊਂਟ ਆਫ ਇੰਟੀਮੀਡੇਸ਼ਨ, ਇਹ ਲੈਵਲ ਆਫ 6 ਫੈਲਨੀ। ਉਹ ਤੋਂ ਬਾਅਦ ਮਿਸਡਮੀਨਰ ਕਾਊਂਟ ਆਫ ਹਰਾਸਮੈਂਟ। ਸੋ ਇਹ ਸਾਰੇ ਜਿਹੜੇ ਚਾਰजेस ਆ ਉਹ ਮੈਰੀਅਨ ਕਾਉਂਟੀ ਦੇ ਪ੍ਰੋਸੀਕਿਊਟਰ ਆਫਿਸ ਵੱਲੋਂ ਲਾਏ ਗਏ ਆ। ਸੋ ਇਸ ਕੈਬਨ ਸਿੰਘ ਨਾਂ ਦੇ ਬੰਦੇ ਦੇ ਉੱਤੇ ਕਹਿੰਦੇ ਵੀ ਇਹ ਕਈ ਇਸਨੇ ਮਲਟੀਪਲ ਸੋਸ਼ਲ ਮੀਡੀਆ ਪੋਸਟ ਵੀ ਪਾਈਆਂ ਸੀਆਂ। ਪਿੱਛੇ ਫੋਲੋ ਵੀ ਕਰਦਾ ਸੀ ਉਸ ਜਿਹੜੀ ਪਲੇਅਰ ਹੈਗੀ ਆ ਸੋਫੀ ਨੂੰ। ਤੇ ਹੁਣ ਜਿਹੜਾ ਆ ਫਿਰ ਉਹਦੇ ਉੱਤੇ ਜਿਹੜੇ ਆ ਚਾਰजेस ਲਾਏ ਗਏ ਹੈਗੇ ਆ। ਸੋ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਕਿੰਨੀ ਖਤਰਨਾਕ ਚੀਜ਼ ਹੁੰਦੀ ਹੈਗੀ ਆ ਜੇ ਤੁਸੀਂ ਸਟਾਕਿੰਗ ਕਰਦੇ ਹੈਗੇ, ਕਿਸੇ ਨੂੰ ਫੋਲੋ ਕਰਦੇ ਆ ਜਦ ਕਿ ਅਗਲਾ ਚਾਹੁੰਦਾ ਨਹੀਂ ਵੀ ਮੈਨੂੰ ਜਿਹੜਾ ਆ ਫੋਲੋ ਕੀਤਾ ਜਾਵੇ। ਜੀ ਬਿਲਕੁਲ ਧੱਕੇ ਦੇ ਨਾਲ ਨਹੀਂ ਇਦਾਂ ਜਿਹੜਾ ਉਹ ਕੰਮ ਚੱਲਦਾ ਹੁੰਦਾ। ਸੋ ਇਦਾਂ ਦੇ ਜਿਹੜੇ ਆਦਤਾਂ ਆ ਉਹ ਛੱਡਣੀਆਂ ਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ,